White House condemns harassment of journalist who asked PM Modi a question. It is unacceptable and we absolutely condemn any harassment of journalists anywhere under any circumstance. ਉਹਨੂੰ ਪੁੱਛਿਆ ਗਿਆ ਸਵਾਲ ਕਿ ਜਿਹੜਾ ਮੋਦੀ ਨੇ ਜਵਾਬ ਦਿੱਤਾ ਸਬਰੀਨਾ ਸਿੱਦੀਕੀ ਦੇ ਸਵਾਲ ਦੇ ਜਵਾਬ 'ਚ ਕੀ ਬਾਈਡਨ ਉਹਦੇ ਨਾਲ ਸਹਿਮਤ ਹੈ? ਇੱਕ ਗੱਲ ਸਮਝ ਲੈਣੀ ਚਾਹੀਦੀ ਹੈ, ਕੋਈ ਹਿੰਦੂ ਤਵੀ ਹੈ, ਕੋਈ ਸੈਕੂਲਰ ਬਾਣੇ ਥੱਲੇ ਹੈ, ਕੋਈ ਕਿਹੜਾ ਹੈ, ਕੋਈ ਕੀ ਲੇਬਲ ਆਇਆ ਹੋਇਆ। ਜਿੱਥੇ ਸਿੱਖਾਂ ਦਾ ਮਾਮਲਾ ਆਉਂਦਾ ਹੈ ਉੱਥੇ ਸਾਰਿਆਂ ਦੇ ਅੰਦਰ ਹੀ ਐਂਟਾਈ ਸਿੱਖ ਮੈਟੀਰੀਅਲ ਭਰਿਆ ਹੋਇਆ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਾਈਟ ਹਾਊਸ ਵੱਲੋਂ ਉਹਨਾਂ ਮੋਦੀ ਭਗਤਾਂ ਨੂੰ ਖਾਸ ਤੌਰ ਤੇ ਬੀਜੇਪੀ ਏਜੰਟਾਂ ਨੂੰ ਕੰਡੈਮ ਕੀਤਾ ਗਿਆ ਹੈ ਕਿ ਜਿਨ੍ਹਾਂ ਵੱਲੋਂ ਵਾਲ ਸਟਰੀਟ ਜਰਨਲ ਦੀ ਪੱਤਰਕਾਰ ਸਬਰੀਨਾ ਸਿੱਦੀਕੀ ਨੂੰ ਸਟ੍ਰੋਲ ਕੀਤਾ ਜਾ ਰਿਹਾ। ਸੋ ਯਾਦ ਰਹੇ ਸਬਰੀਨਾ ਸਿੱਦੀਕੀ ਨੇ ਮੋਦੀ ਨੂੰ ਭਾਰਤ ਵਿੱਚ ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀਆਂ ਨਾਲ ਕੀਤੇ ਜਾ ਰਹੇ ਮਾੜੇ ਵਰਤਾਰੇ ਸੰਬੰਧੀ ਸਵਾਲ ਪੁੱਛਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ੍ਹ ਅਸੀਂ ਮੋਦੀ ਦਾ 3 ਰੋਜ਼ਾ ਦੌਰਾ ਔਰ ਲੌਟ ਕੇ ਬੁੱਧੂ ਘਰ ਕੋ ਆਏ ਉਸ ਸਾਰੇ ਨੂੰ ਐਕਸਪਲੇਨ ਕੀਤਾ ਸੀ ਕਿ ਭਾਈ ਇਹ ਬਿਲਕੁਲ ਅਮਰੀਕਨਾਂ ਨੇ ਆਪਣੇ ਅੰਦਾਜ਼ ਦੇ ਵਿੱਚ ਲੈਸਨ ਵੀ ਦੇ ਦਿੱਤਾ ਹੈ ਔਰ ਉਹਨੂੰ ਇਹ ਪਤਾ ਵੀ ਨਹੀਂ ਲੱਗਦਾ ਕਿ ਭਾਈ ਇਹ ਹਨੇਰਾ ਕਿੱਥੇ ਹੈ ਤੇ ਚਾਨਣ ਕਿੱਥੇ ਹੈ। ਜਿਵੇਂ ਪ੍ਰੈਜ਼ੀਡੈਂਟ ਓਬਾਮਾ ਨੇ ਕ੍ਰਿਸਟੀਨਾ ਅਮਨਪੋਰ ਨੂੰ CNN ਦਾ ਇੰਟਰਵਿਊ ਸਾਈਮਲਟੇਨੀਅਸਲੀ ਦੇ ਕੇ ਇਹ ਵੀ ਦੱਸ ਦਿੱਤਾ ਕਿ ਭਾਰਤ ਜਿਹੜਾ ਬੜਾ ਤੁਸੀਂ ਵਿਸ਼ਵ ਗੁਰੂ ਤੇ ਬੜਾ ਗੁੱਡਾ ਬੰਨਿਆ ਹੋਇਆ ਇਹ ਤਾਂ ਟੁੱਟਣ ਵੱਲ ਵੱਧ ਰਿਹਾ, ਇਹਦੀ ਬਾਲਕਨਾਈਜੇਸ਼ਨ ਹੋਣ ਜਾ ਰਹੀ ਹੈ। ਔਰ ਈਵਨ ਓਬਾਮਾ ਨੇ ਹਿੰਦੂ ਇੰਡੀਆ ਮੁਸਲਿਮ ਇੰਡੀਆ ਦੀ ਗੱਲ ਵਿਦ ਇਨ ਇੰਡੀਆ ਜੋ ਬਣਿਆ ਹੋਇਆ ਹਾਲਾਤ ਉਹਨਾਂ ਦੀ ਗੱਲ ਕੀਤੀ ਹੈ। ਔਰ ਉਹੀ ਪਾਰਟ ਜਦੋਂ ਹੁਣ ਅਸੀਂ ਡਿਸਕਸ ਕਰਾਂਗੇ ਕਿ ਉਹਨਾਂ ਦੇ ਲਾਅ ਕਮਿਸ਼ਨ ਨੇ ਜਸਟੀਫਾਈ ਕੀਤਾ ਜੀ ਸੈਡੀਸ਼ਨ ਲਾਅ ਰਹਿਣਾ ਚਾਹੀਦਾ ਹੈ, ਤੇ ਉਹ ਇਹ ਕਹਿੰਦੇ ਨੇ ਕਿ ਫਰੋਮ ਕਸ਼ਮੀਰ ਟੂ ਕੇਰਲਾ ਇੰਡੀਆ ਦੀ ਸਿਚੁਏਸ਼ਨ ਐਸੀ ਹੈ ਕਿ ਇਹ ਲਾਅ ਰਹਿਣਾ ਚਾਹੀਦਾ ਦੇਸ਼ ਧਰੋਹ ਦਾ। ਸੋ ਮਤਲਬ ਇਹ ਹੈ ਕਿ ਜਿਹੜੀ ਗੱਲ ਓਬਾਮਾ ਨੇ ਕਹੀ ਉਹ ਖੁਦ ਵੀ ਐਡਮਿਟ ਕਰ ਰਹੇ ਨੇ। ਲੇਕਿਨ ਕਿਵੇਂ ਇਹਨਾਂ ਨੂੰ ਤਕਲੀਫ ਹੋਈ ਓਬਾਮਾ ਦੀ ਗੱਲ ਨੂੰ ਲੈ ਕੇ, ਪਹਿਲਾਂ ਤਾਂ ਅਸਾਮ ਦੇ ਚੀਫ ਮਿਨਿਸਟਰ ਨੇ ਉਹਨੂੰ ਹੁਸੈਨ ਓਬਾਮਾ ਹੁਸੈਨ ਕਹਿ ਕੇ ਉਹਨੇ ਕਿਹਾ ਜੀ ਇੱਦਾਂ ਦੇ ਹੁਸੈਨ ਸਾਡੇ ਇੱਥੇ ਪਹਿਲਾਂ ਇਹਨਾਂ ਨਾਲ ਨਿਬੜ ਲਈਏ ਫਿਰ ਅਸੀਂ ਵਾਸ਼ਿੰਗਟਨ ਜਾਵਾਂਗੇ। ਹੁਣ ਅਸਾਮ ਨਾਰਥ ਈਸਟ ਦੇ ਵਿੱਚ ਜੇ ਰੀਅਲ ਕੋਈ ਕਿਸੇ ਨੂੰ ਪਾਵਰ ਇਹਨਾਂ ਨੇ ਦਿੱਤੀ ਹੋਈ ਹੈ ਉਹ ਪ੍ਰਾਈਮ ਮਿਨਿਸਟਰ ਹੀ ਹੈ ਨਾਰਥ ਈਸਟ ਦਾ, ਬਿਸਵਾ, ਜਿਹਦਾ ਇਹ ਬਿਆਨ ਹੈ। ਫਿਰ ਗੱਲ ਇਕੱਲੇ ਇੱਥੇ ਨਹੀਂ ਮੁੱਕੀ, ਉਹਨਾਂ ਦੀ ਫਾਈਨੈਂਸ ਮਿਨਿਸਟਰ ਸੀਤਾਰਮਨ ਉਹਨੇ ਬੀਜੇਪੀ ਦੇ ਆਫਿਸ ਜਾ ਕੇ ਪ੍ਰੈਸ ਕਾਨਫਰੰਸ ਕਰਕੇ ਉਹਦੇ 'ਚ ਉਹਨੇ ਜਿਹੜਾ ਉਹ ਕਿਹਾ, ਉਹਨੇ ਕਿਹਾ ਜੀ ਜਿਹੜੇ ਓਬਾਮਾ ਨੇ 6 ਮੁਸਲਿਮ ਮੁਲਕਾਂ ਦੇ ਉੱਤੇ ਬੰਬ ਸੁੱਟੇ ਸੀ ਹਾਂਜੀ ਉਦੋਂ ਉਹ ਮੁਸਲਮਾਨ ਕਿੱਥੇ ਸੀ? ਹਾਲਾਂ ਉਹ ਵੀ ਗਲਤ ਫਿਗਰ, ਉਹਦੇ 'ਚ 6 ਮੁਲਕਾਂ 'ਚ ਮੈਂ ਦੇਖਿਆ ਸਾਊਦੀ ਅਰੇਬੀਆ ਵੀ ਸੀ। ਅਮਰੀਕਾ ਨੇ ਕਦੋਂ ਸਾਊਦੀ ਅਰੇਬੀਆ ਦੇ ਸੁੱਟੇ ਵੀ ਬੰਬ। ਲੇਕਿਨ ਇਹ ਉਹਦੀ ਹਿਟਰੇਡ ਦੱਸ ਰਹੇ ਸੀ। ਔਰ ਫਿਰ ਜਿਹੜੇ ਟਰੋਲਰ ਨੇ ਜਿਹੜੇ ਕੱਲ੍ਹ ਤੱਕ ਮੋਦੀ ਦਾ ਯਾਰ ਓਬਾਮਾ ਔਰ ਮੋਦੀ ਵੀ ਕਹਿ ਰਿਹਾ ਮੇਰੀ ਤਾਂ ਤੂੰ ਤੜਕ ਯਾਰੀ ਸੀ, ਅਕਸ਼ੇ ਕੁਮਾਰ ਨੂੰ ਜਿਹੜਾ ਉਹਨੇ ਇੰਟਰਵਿਊ ਉਹਨੇ ਕਿਹਾ ਮੈਂ ਤਾਂ ਓਬਾਮਾ ਸੀ ਤੂੰ ਤੜਕ ਕਰਤਾ ਥਾ, ਤੇ ਉਹਨਾਂ ਨੂੰ ਉਹ ਜਿਹੜੀ ਸਾਰੀ ਤਕਲੀਫ ਹੋਈ। ਲੇਕਿਨ ਇੱਕ ਪਾਸਾ ਤਾਂ ਜਿਹੜਾ ਉਹਨਾਂ ਦਾ ਬੀਜੇਪੀ ਦਾ ਔਰ IT ਦਾ ਇਹ ਸਾਰੇ ਜਿਹੜੇ ਪੇਡ ਨੇ ਉਹ ਓਬਾਮਾ ਨੂੰ ਜਿਹੜਾ ਡੈਨੀਗ੍ਰੇਟ ਕਰਨ ਤੇ ਲੱਗ ਗਿਆ। ਹਾਲਾਂ ਮੈਂ ਦੇਖ ਰਿਹਾ ਸੀ ਵੀ ਮੋਦੀ ਇਹਦੇ ਅੱਧਿਓਂ ਜ਼ਿਆਦਾ ਜਾਲੀ ਅਕਾਊਂਟ ਹੋਣੇ ਨੇ ਟਵਿੱਟਰ ਤੇ, ਇਹਨੂੰ ਸ਼ਾਇਦ 9 ਕਰੋੜ ਲੋਕ ਫੋਲੋ ਕਰਦੇ ਨੇ, ਉਹਨੂੰ 13 ਕਰੋੜ ਕਰਦੇ ਨੇ ਓਬਾਮਾ ਨੂੰ। ਸੋ ਇਹਦਾ ਮੁਕਾਬਲਾ ਹੀ ਕੀ ਹੈ? ਤਾਂ ਜਿਹੜਾ ਬਿਲਕੁਲ ਇੱਕ ਜਿਹਨੂੰ ਖੜਾ ਕੀਤਾ ਹੋਇਆ ਇੱਕ ਨਾਰਸਿਸਿਸਟ ਨੂੰ, ਔਰ ਇਹ ਤਾਂ ਇਤਿਹਾਸ ਦੇ ਘੱਟੇ 'ਚ ਗਵਾਚੇਗਾ ਹੀ ਗਵਾਚੇਗਾ। ਲੇਕਿਨ ਇਸ ਨੇ ਜਿਹੜੇ ਓਬਾਮਾ ਔਰ ਦੂਸਰੇ ਅਫਰੀਕਨ ਅਮਰੀਕਨ ਜਿਹੜੇ ਕਿਸੇ ਸਟੇਜ ਦੇ ਉੱਤੇ ਮਾਰਟਨ ਲੂਥਰ ਕਿੰਗ, ਕਿਉਂਕਿ ਜੀ ਗਾਂਧੀ ਤੋਂ ਇਨਸਪਾਇਰ ਸੀ, ਗਾਂਧੀ ਤੇ ਉਹਨੂੰ ਜੋੜ ਦਿੰਦੇ ਸੀ, ਉਹਨਾਂ ਨੂੰ ਵੀ ਸਮਝ ਆ ਗਈ ਕਿ ਬਈ ਇਹ ਹਿੰਦੂਤਵ ਵਾਲੇ ਕੀ ਨੇ। ਹੁਣ ਓਬਾਮਾ ਨੂੰ ਜੇ ਚੈਲੰਜ ਇਸ ਲੈਵਲ ਦੇ ਉੱਤੇ ਉਹਨਾਂ ਦੇ ਆਫੀਸ਼ੀਅਲ ਫਾਈਨੈਂਸ ਮਿਨਿਸਟਰ ਔਰ ਈਵਨ ਰਾਜਨਾਥ ਸਿੰਘ ਡਿਫੈਂਸ ਮਿਨਿਸਟਰ ਨੇ ਵੀ ਇਸ ਕਿਸਮ ਦਾ ਜਿਹੜਾ ਕੋਈ ਬਿਆਨਬਾਜ਼ੀ ਕੀਤੀ ਹੈ। ਲੇਕਿਨ ਇਹ ਵੀ ਉਹਨਾਂ ਨੇ ਆਪਣੇ ਆਪ ਨੂੰ ਡਿਸਐਸੋਸੀਏਟ ਕਰ ਲਿਆ। ਜੇ ਉਹੀ ਸੀਤਾਰਮਨ ਜਾਂ S ਜੈ ਸ਼ੰਕਰ ਆਪਣੇ ਪ੍ਰਾਈਮ ਮਿਨਿਸਟਰ ਆਫਿਸ ਜਦੋਂ ਬੀਜੇਪੀ ਦਫ਼ਤਰ ਜੋ ਤੇ ਪਾਰਟੀ ਦੀ ਸਟੇਟਮੈਂਟ ਕਿਹਾ ਜੀ ਅਸੀਂ ਕਿਹੜਾ ਅਫੀਸ਼ੀਅਲੀ ਦਿੱਤਾ। ਲੇਕਿਨ ਜਿਹਨੂੰ ਸਭ ਤੋਂ ਜ਼ਿਆਦਾ ਜਿਸ ਨੂੰ ਟਰੋਲ ਕੀਤਾ ਗਿਆ ਉਹਨੂੰ ਪਾਕਿਸਤਾਨੀ ਬਣਾਇਆ ਗਿਆ ਉਹ ਸਬਰੀਨਾ ਸਿੱਦੀਕੀ। ਹੁਣ ਇਹ ਸਬਰੀਨਾ ਸਿੱਦੀਕੀ ਉਹ ਬੀਬੀ ਹੈ
ਵਾਲ ਸਟਰੀਟ ਜਰਨਲ ਦੀ। ਇਹਨਾਂ ਨੇ ਇੰਡੀਆ ਨੇ ਪੂਰਾ 9 ਸਾਲ ਬਾਅਦ ਮੋਦੀ ਬੋਲਿਆ ਕਿਤੇ ਉਦੋਂ ਪ੍ਰੈਸ ਕਾਨਫਰੰਸ ਹੀ ਨਹੀਂ ਕਰਦਾ, ਉਹ ਵੀ ਰੈਸਟ੍ਰਿਕਟ ਕੀਤਾ ਕਿ 2 ਸਵਾਲ ਲਏਗਾ। ਉਹ ਵੀ ਇਹ ਕਿ ਸਿਰਫ ਇੱਕ ਜਿਹੜਾ ਹੈ ਉਹ ਬਾਹਰਲੇ ਵੱਲੋਂ ਹੋਏਗਾ, ਇੱਕ ਤਾਂ ਆਪਣੇ ਵੱਲੋਂ ਹੋਏਗਾ। ਉਹ ਬਾਹਰਲੇ ਜਦੋਂ ਉਹਨੇ ਕਿਸੇ ਨੇ ਵੀ ਪੁੱਛਣਾ ਸੀ ਵੀ ਇਸ ਵੇਲੇ ਇੰਡੀਆ 'ਚ ਕੀ ਚੱਲ ਰਿਹਾ ਹੈ, ਮੁਸਲਮਾਨਾਂ ਨਾਲ ਕੀ ਹੋ ਰਿਹਾ, ਬਾਕੀ ਮਾਈਨੋਰਟੀ ਨਾਲ ਕੀ ਹੋ ਰਿਹਾ, ਔਰ ਮੋਦੀ ਨੇ ਤਾਂ ਉਹ ਸਵਾਲ ਚਨਾ ਜਵਾਬ ਗੰਧਮ ਉਸ ਕਿਸਮ ਦਾ ਕੰਮ ਕੀਤਾ। ਲੇਕਿਨ ਜਿਵੇਂ ਸਬਰੀਨਾ ਸਿੱਦੀਕੀ ਦੀ ਟ੍ਰੋਲਿੰਗ, ਉਸ ਦੇ ਨਾਲ ਨੈਗੇਟਿਵਿਟੀ ਉਸ ਦੀ, ਕਿਉਂਕਿ ਉਹ ਭਾਰਤੀ ਮੂਲ ਦੀ ਹੈ, ਉਹਦੇ ਫਾਦਰ ਜਾਂ ਮਦਰ ਜਿਹੜੇ ਨੇ ਉਹ ਪਾਕਿਸਤਾਨੀ ਮੂਲ ਦੇ ਨੇ, ਸੋ ਉਸ ਨੂੰ ਜੋੜ ਕੇ ਇਹਨੂੰ ਪਾਕਿਸਤਾਨ ਦੀ ਏਜੰਟ ਦੂਜੇ ਤੀਜੇ ਉਹ ਆਪਣੀਆਂ ਟੀ-ਸ਼ਰਟਾਂ ਵਾਲੀਆਂ ਫੋਟੋਆਂ ਵੀ ਪੋਸਟ ਕਰ ਰਹੀ ਹੈ 2002 ਜਾਂ 3 ਦੀਆਂ ਕਿ ਜੀ ਮੈਂ ਕਿਵੇਂ ਇੰਡੀਅਨ ਕ੍ਰਿਕਟ ਟੀਮ ਦੀ ਜਿੱਤ ਦੇ ਲਈ ਸੀ, ਇੱਥੇ ਉੱਥੇ ਸੀ। ਪਰ ਮੈਂ ਜਦੋਂ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਅਮਰੀਕਨਾਂ ਦਾ ਇੱਕ ਆਪਣਾ ਅੰਦਾਜ਼ ਹੁੰਦਾ ਹੈ ਗੱਲ ਕਰਨ ਦਾ। ਅੱਛਾ, ਇਹ ਇਸ ਲੈਵਲ ਦੇ ਉੱਤੇ ਜਦੋਂ ਗੱਲ ਉਹਨਾਂ ਨੇ ਇੰਡੀਆ ਨੇ ਆਪਣੀ ਕਰਤੂਤ ਪਹੁੰਚਾ ਦਿੱਤੀ ਤੇ ਅੱਜ ਮੇਨ ਖਬਰ ਇਹਨਾਂ ਦੀਆਂ ਨਿਊਜ਼ ਏਜੰਸੀਆਂ ਨੇ, ਬਾਕੀ ਤਾਂ ਅਮਰੀਕਨ ਮੀਡੀਆ ਨੇ ਤਾਂ ਉਹਨੂੰ ਚੁੱਕਿਆ ਹੀ ਚੁੱਕਿਆ। ਵਾਸ਼ਿੰਗਟਨ ਪੋਸਟ ਨੇ ਹੀ ਕਿਹਾ ਸੀ ਕਿ ਬਈ ਕਿਵੇਂ ਟ੍ਰੋਲਿੰਗ ਹੋ ਰਹੀ ਹੈ ਓਬਾਮਾ ਦੀ, ਔਰ ਇਹ ਕਿਸ ਕਿਸਮ ਦੀ ਫਰੀडम ਆਫ ਪ੍ਰੈਸ ਹੈ। ਔਰ ਅੱਜ ਦਾ ਹਿੰਦੂ ਦੀ ਮੇਨ ਖਬਰ ਹੈ, ਵਾਈਟ ਹਾਊਸ ਕੰਡੈਮਸ ਹਰਾਸਮੈਂਟ ਆਫ ਜਰਨਲਿਸਟ ਹੂ ਆਸਕਡ PM ਮੋਦੀ ਏ ਕੁਐਸਚਨ। ਉਹਨੇ ਕਿਹਾ ਜੀ ਕਿ ਵਾਈਟ ਹਾਊਸ ਨੇ ਇਸ ਨੂੰ ਸਟਰੋਂਗਲੀ ਕੰਡੈਮ ਕੀਤਾ ਔਰ ਇਸ ਦੇ ਉੱਤੇ ਉਹਨਾਂ ਨੇ ਪੂਰੀ ਉਹਨਾਂ ਦੀ ਸਪੋਕਸਪਰਸਨ ਨੇ ਕਿਹਾ ਮਿਸਟਰ ਕਿਰਬੀ, ਇਟ ਇਜ਼ ਅਨਐਕਸੈਪਟੇਬਲ ਐਂਡ ਵੀ ਐਬਸੋਲੂਟਲੀ ਕੰਡੈਮ ਐਨੀ ਹਰਾਸਮੈਂਟ ਆਫ ਜਰਨਲਿਸਟ ਐਨੀਵੇਅਰ ਅੰਡਰ ਐਨੀ ਸਰਕਮਸਟਾਂਸ। ਬੜੀ ਸਟਰੋਂਗ ਸਟੇਟਮੈਂਟ ਹੈ ਵੀ ਕੰਡੈਮਨੇਬਲ ਹੈ, ਅਸੀਂ ਕਿਤੇ ਵੀ ਕਿਸੇ ਹਾਲਾਤ 'ਚ ਵੀ। ਮਿਸਟਰ ਕਿਰਬੀ ਸੈਡ ਐਡਿੰਗ that it was anti-ethical to the very principle of democracy that were on display last week during the state visit। कि भाई वो state visit ਦੇ ਦੌਰਾਨ ਉਹਦਾ ਸਵਾਲ ਪੁੱਛਣਾ ਉਹਦਾ ਪ੍ਰੋਫੈਸ਼ਨ ਹੈ ਔਰ ਉਸ ਦੇ ਉੱਤੇ ਇਸ ਕਿਸਮ ਦੀ ਗੱਲ ਕਰਨੀ, ਔਰ ਇਹ ਜਿਹੜਾ ਬਿਲਕੁਲ ਕੰਡੈਮਨੇਬਲ ਹੈ। ਔਰ ਇਹ ਸਾਰੇ ਦੇ ਉੱਤੇ ਜਿਹੜਾ ਫਿਰ ਬਹੁਤ ਸਾਰਿਆਂ ਨੇ ਹੋਰ ਵੀ ਉਹਨਾਂ ਦੀ ਵਾਈਟ ਹਾਊਸ ਪ੍ਰੈਸ ਸੈਕਟਰੀ ਕੈਰੀਨ ਜੀਨ ਪੀਰੇ ਰੀਟਰੇਟਡ ਉਹੀ ਮੈਸੇਜ ਅੱਗੋਂ ਜਿਹੜਾ ਮਿਸਟਰ ਕਿਰਬੀ ਨੇ ਦਿੱਤਾ ਸੀ। ਔਰ ਇਹ ਸਬਰੀਨਾ ਸਿੱਦੀਕੀ ਨੇ ਵੀ ਕਿਹਾ ਕਿ ਭਾਈ ਮੇਰੀ ਪਰਸਨਲ ਬੈਕਗਰਾਊਂਡ ਨੂੰ ਤੁਸੀਂ ਇਸ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹੋ। ਇਹ ਸਮਟਾਈਮਸ ਆਈਡੈਂਟੀਟੀਜ਼ ਆਰ ਮੋਰ ਕੰਪਲੈਕਸ ਦੈਨ ਦੇ ਸੀਮ। ਔਰ ਇਹ ਜਦੋਂ ਜੀਨ ਪੈਰੀਨ ਨੂੰ ਜਿਹੜੀ ਉਹਨਾਂ ਦੀ ਸਪੋਕਸਪਰਸਨ ਹੈ ਕਿ ਵੀ ਕੀ ਜਿਹੜਾ ਉਹਨੂੰ ਪੁੱਛਿਆ ਗਿਆ ਸਵਾਲ ਕਿ ਜਿਹੜਾ ਮੋਦੀ ਨੇ ਜਵਾਬ ਦਿੱਤਾ ਸਬਰੀਨਾ ਸਿੱਦੀਕੀ ਦੇ ਸਵਾਲ ਦੇ ਜਵਾਬ 'ਚ ਕੀ ਬਾਈਡਨ ਉਹਦੇ ਨਾਲ ਸਹਿਮਤ ਹੈ, ਵਾਜ਼ ਆਸਕਡ ਇਫ ਮਿਸਟਰ ਬਾਈਡਨ ਹੈਡ ਐਕਸੈਪਟਡ ਮਿਸਟਰ ਮੋਦੀਜ਼ ਆਨਸਰ ਟੂ ਦਾ ਕੁਐਸਚਨ ਔਨ ਰਾਈਟਸ ਇਨ ਇੰਡੀਆ, ਤੇ ਉਹਦੇ 'ਚ ਉਹਨੇ ਜਵਾਬ ਦਿੱਤਾ ਆਈ ਥਿੰਕ ਇਟ ਇਜ਼ ਫॉर द ਪ੍ਰਾਈਮ ਮਿਨਿਸਟਰ ਟੂ ਆਨਸਰ ਐਂਡ ਫॉर all you to critique or write about it, I am not going to discuss that from here, she said। ਹੁਣ ਇਸ ਦਾ ਮਤਲਬ ਇਹ ਹੈ ਕਿ ਇਹ ਜਿੰਨਾ ਜਲੂਸ ਇਹਨਾਂ ਦਾ ਨਿਕਲ ਸਕਦਾ ਸੀ ਨਿਕਲਿਆ। ਵਾਈਟ ਹਾਊਸ ਦਾ ਇਸ ਲੈਵਲ ਦੇ ਉੱਤੇ ਆ ਕੇ ਕੰਡੈਮ ਕਰਨਾ, ਇਹ ਉਹਨੂੰ ਮੈਸੇਜ ਦੇ ਦਿੱਤਾ ਉਹਨਾਂ ਨੇ ਕਿ ਭਾਈ ਅਸੀਂ ਆਪਣੇ ਮੁਲਕ ਦੀ ਆਜ਼ਾਦ ਜਿਹੜੀ ਜਰਨਲਿਸਟ ਹੈ ਉਹਦੇ ਨਾਲ ਖੜੇ ਹਾਂ, ਉਸ ਮੋਦੀ ਦੇ ਨਾਲ ਨਹੀਂ। ਔਰ ਇਹ ਸਾਰੇ ਦੇ ਉੱਤੇ ਕਿਵੇਂ ਖਬਰਾਂ ਮੇਨ ਮੀਡੀਆ ਉੱਥੇ ਕਿਲ ਕਰਦਾ ਹੈ, ਕ੍ਰਸ਼ ਕਰਦਾ ਹੈ। ਸਾਡੇ ਇੱਕ ਵਿਊਅਰ ਨੇ ਆਜ਼ਾਦ _ ਸਿੰਘ ਦੀ ID ਤੋਂ ਕੱਲ੍ਹ ਲਿਖਿਆ ਸੀ ਕਿ ਅਸੀਂ ਕੱਲ੍ਹ ਕਿਹਾ ਸੀ ਕਿ ਵੀ ਜਿਹੜਾ ਸਿੱਖਾਂ ਦਾ ਪ੍ਰੋਟੈਸਟ ਸੀ ਮੁੱਖ ਧਾਰਾ ਨੇ ਤਾਂ ਇਗਨੋਰ ਕਰਨਾ ਸੀ, ਗੋਦੀ ਮੀਡੀਆ ਨੇ ਤਾਂ ਹਾਲਾਂ ਗਾਲਾਂ ਖਾਂਦੇ ਗਏ ਸਿੱਖਾਂ ਤੋਂ, ਸਾਹਮਣੇ ਉਹਦੀ ਲੰਘ ਰਿਹਾ ਸੀ। ਔਰ ਲੇਕਿਨ ਈਵਨ ਜਿਹੜੇ ਉੱਥੇ ਬਣੇ ਹੋਏ ਨੇ ਜਿਹੜੇ ਦੂਜਿਆਂ ਨੂੰ ਗੋਦੀ ਮੀਡੀਆ ਕਹਿੰਦੇ ਨੇ ਆਜ਼ਾਦ ਪੱਤਰਕਾਰੀ, ਉਹਨਾਂ ਨੇ ਵੀ ਉਸ ਖਬਰ ਨੂੰ ਨਹੀਂ ਚੁੱਕਿਆ। ਔਰ ਇਹਦੇ 'ਤੇ ਹੀ ਆਜ਼ਾਦ ਦੀ ID ਤੋਂ ਉਹਨਾਂ ਨੇ ਸਿੰਘ ਸਾਹਿਬ ਨੇ ਕਿਹਾ, ਡਾਕਟਰ ਸਾਹਿਬ before I saw today's Sacho Sach, I had already posted this question on YouTube pages of some famous so-called liberal unbiased YouTubers who have lakhs of subscribers like Akash Banerjee, Sakshi Joshi, News Laundry, ਇਹਨਾਂ ਦੇ ਬਹੁਤ ਮਿਲੀਅਨਸ ਆਫ ਫਾਲੋਅਰਸ ਨੇ। ਉਹਨਾਂ ਨੇ ਕਿਹਾ ਜੀ ਮੈਂ ਇਹ ਪੁੱਛਿਆ ਸੀ ਵੀ ਸਿੱਖਾਂ ਦਾ ਪ੍ਰੋਟੈਸਟ ਤੁਸੀਂ ਕਿਉਂ ਕਵਰ ਨਹੀਂ ਕੀਤਾ ਜਾਂ ਉਹਨੂੰ ਕਿਉਂ ਇਗਨੋਰ ਕੀਤਾ। ਔਰ ਉਹਨਾਂ ਨੇ ਕਿਹਾ ਵੀ ਮੈਂ ਪੋਸਟ ਕੀਤਾ ਸੀ ਵਾਈ ਐਂਟਾਈ ਮੋਦੀ ਪ੍ਰੋਟੈਸਟ ਬਾਈ ਸਿੱਖਸ in front of White House was not covered
or even mentioned by them, but got no answer. किसी ने कोई जवाब instead I got some trolling. This shows that so far Sikhs are concerned, all of them have the same mindset towards us. उन्होंने कहा भी मेरा जवाब तो उन्होंने की देना सी, मैनू ट्रोल करना शुरू करता है। उन्होंने कहा भी एक गल समझ लैनी चाहिए है, कोई हिंदू तवी है, कोई सैकुलर बाणे थल्ले है, कोई किहड़ा है, कोई की लेवल आया है, जिथे सिखां दा मामला आंदा है उत्थे सारिਆਂ ਦੇ अंदर ही एंटाई सिख मैटीरियल भरिया होया है। इस गल दी समझ ਸਾਡੇ ਲੋਕਾਂ ਨੂੰ ਕਦੋਂ ਆਏ? ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।